ਸੈਨੇਟਰ ਜਾਰਡਨ ਸਟੀਲ ਨੇ ਲੈਟਰ ਲਿਖਿਆ ਔਰ ਉਹਦੇ 'ਚ ਉਹਨਾਂ ਨੇ ਪੂਰਾ ਪ੍ਰਾਈਮ ਮਿਨਿਸਟਰ ਨੂੰ ਐਡਰੈਸ ਕਰਦਿਆਂ ਹਵਾਲਾ ਦਿੱਤਾ ਕਿ ਭਾਈ ਅਸੀਂ ਜਿਹੜਾ ਪੰਜਾਬੀਆਂ ਕਸ਼ਮੀਰੀਆਂ ਹਿਊਮਨ ਰਾਈਟਸ ਕੈਂਪੇਨਰ ਜਿਨ੍ਹਾਂ ਦੇ ਵਿੱਚ ਮੁਸਲਿਮ ਸਿੱਖ ਕਮਿਊਨਿਟੀ ਸ਼ਾਮਲ ਨੇ ਇਹ ਸਾਰੇ ਕੰਸਰਨ ਨੇ ਜੋ ਇੰਡੀਆ ਦੇ ਵਿੱਚ ਹੋ ਰਿਹਾ ਹੈ ਫਰੀडम ਆਫ ਰਿਲੀਜਨ ਐਕਸਪ੍ਰੈਸ਼ਨ ਪ੍ਰੋਟੈਸਟ ਔਰ ਇਹ ਜਿਹੜੇ ਨੇ ਸਾਰਿਆਂ ਦੇ ਉੱਤੇ ਪਾਬੰਦੀਆਂ ਨੇ। ਰਾਈਟ ਵਿੰਗ ਨੈਸ਼ਨਲਿਸਟ ਏਜੰਡਾ ਜਿਹੜਾ ਹਿੰਦੂਤਵੀਆਂ ਦਾ ਉਹ ਬੜਾ ਤੇਜ਼ੀ ਦੇ ਨਾਲ ਅੱਗੇ ਆ ਰਿਹਾ। ਪ੍ਰੈਸ ਫਰੀडम ਦਾ ਉਹਨਾਂ ਨੇ ਹਵਾਲਾ ਦਿੱਤਾ ਹੈ 2022 ਪ੍ਰੈਸ ਫਰੀडम ਇੰਡੈਕਸ ਦਾ ਕਿ ਲੋਐਸਟ ਐਵਰ ਰੈਂਕਿੰਗ ਤੇ ਇੰਡੀਆ ਚਲਾ ਗਿਆ ਹੈ। ਮਾਸ ਕਿਲਿੰਗ 2022-2023 ਦੇ ਹਵਾਲੇ ਨਾਲ ਹੈ ਕਿ ਭਾਈ ਉੱਥੇ ਜਿਹੜਾ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਇਸ ਵੇਲੇ ਐਂਟਾਈ ਮੁਸਲਿਮ ਚੈਂਟਸ ਨੇ ਡੈਰੋਗੇਟਰੀ ਲੈਂਗੁਏਜ ਹੈ ਮਸਜਿਦਾਂ ਦੇ ਉੱਤੇ ਹਮਲੇ ਹੋ ਰਹੇ ਨੇ और बुलडोज किए जा रहे हैं मुसलमानों की प्रॉपर्टी। और दूसरा आस्ट्रेलिया को क्या ह्यूमन राइट्स वॉच ने टू यूज़ आवर डिप्लोमैटिक रिलेशनशिप विद इंडिया टू रेज कंसर्नस। उन्होंने कहा जी गुप्तता को बहुता फायदा नहीं हो रहा तुसीं इसनूं डिप्लोमैटिक तौर पर रखो। जिहड़ियां गुरुद्वारा कमेटियां जां इंडिविजुअल जां जिवें आस्ट्रेलीयन सिख गेम्स वाले जिन्हां दे नां किते ना किते इन्हां दे मीडिया 'ਚ अपीयर होए कि जी वैलकमिंग ने ਜਾਂ ਦੂਜੇ ਉਹਨਾਂ ਨੂੰ ਅਸੀਂ ਜ਼ਰੂਰ ਅਪੀਲ ਹੀ ਕਰ ਸਕਦੇ ਹਾਂ ਕਿ ਭਾਈ ਤੁਸੀਂ ਵੀ ਸਿੱਖਾਂ ਦੇ ਘਰੀ ਜੰਮੇ ਹੋ ਤੁਸੀਂ ਵੀ ਉਸੇ ਗੁਰੂ ਦੇ ਸਿੱਖ ਹੋ ਜਿਹਦੇ ਲੱਖ ਡੇਢ ਲੱਖ ਮਾਰ ਦਿੱਤੇ ਸਟੇਟ ਨੇ ਜਿਹੜੇ ਅੱਜ ਜੇਲ੍ਹਾਂ 'ਚ ਫੜ ਕੇ ਡੱਕ ਰਹੇ ਨੇ ਕਿਸੇ ਨੂੰ ਗੈਂਗਸਟਰ ਕਹਿ ਰਹੇ ਨੇ ਕਿਸੇ ਨੂੰ ਟੈਰਰਿਸਟ ਕਹਿ ਰਹੇ ਨੇ। ਸਾਰੇ ਨਿਕਲੋ ਪ੍ਰੋਟੈਸਟ ਦੇ ਵਿੱਚ ਆਉਣ ਦੇ ਲਈ ਜੇ ਨਹੀਂ ਵੀ ਹੈ ਤੇ ਘੱਟੋ ਘੱਟ ਮੋਦੀ ਦੇ ਸ਼ੋਅ ਦਾ ਹਿੱਸਾ ਨਾ ਬਣੋ ਉਸ ਤੋਂ ਡਿਸਟੈਂਸ ਕਰੋ ਆਪਣੇ ਘਰ ਬੈਠੋ ਆਰਾਮ ਨਾਲ। ਦਰਸ਼ਕੋ ਪ੍ਰੀਤਬਾਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਫੇਰੀ ਨੂੰ ਲੈ ਕੇ ਆਸਟ੍ਰੇਲੀਆ ਨਿਵਾਸੀ ਖਾਲਸਾ ਜੀ ਵਿੱਚ ਕਾਫੀ ਰੋਹ ਹੈ। ਇਸ ਸੰਬੰਧੀ 23 ਮਈ ਨੂੰ ਸ਼ਾਮ 4 ਵਜੇ ਸਿਡਨੀ ਦੇ ਅਰੀਨਾ ਵਿੱਚ ਜ਼ੋਰਦਾਰ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਔਰ ਆਸਟ੍ਰੇਲੀਆ ਦੇ 2 MPs ਨੇ ਆਸਟ੍ਰੇਲੀਆ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖ ਕੇ ਭਾਰਤ ਵਿੱਚ ਮੋਦੀ ਸਰਕਾਰ ਵੱਲੋਂ ਮਨੁੱਖੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਸੰਬੰਧੀ ਜਾਣੂ ਕਰਵਾਇਆ ਅਤੇ ਮੋਦੀ ਨੂੰ ਇਸ ਸੰਬੰਧੀ ਜਵਾਬਦੇਹ ਬਣਾਉਣ ਲਈ ਕਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਡਰਟੀ ਮੋਦੀ ਆਲਰੇਡੀ 3 ਮੁਲਕਾਂ ਦੇ ਦੌਰੇ ਦੇ ਉੱਤੇ ਨਿਕਲ ਪਿਆ। ਜਾਪਾਨ 'ਚ ਪਹੁੰਚਿਆ ਹੀਰੋਸ਼ੀਮਾ ਫਿਰ ਉਹਨੇ ਜਿਹੜਾ ਦੂਸਰਾ ਉਸ ਪਪੂਆ ਨਿਊ ਗਿਨੀ ਤੇ ਆਸਟ੍ਰੇਲੀਆ ਇਹ ਉਹਦੇ ਦੂਜੇ 2 ਟਾਰਗੇਟ ਨੇ। ਜਦੋਂ ਮੈਂ ਉਹਦੇ ਹੀਰੋਸ਼ੀਮਾ ਪਹੁੰਚਣ ਦੀ ਗੱਲ ਕੀਤੀ ਮੈਂ ਆਖਿਆ ਵੀ ਜੇ ਹੀਰੋਸ਼ੀਮਾ ਦੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਹੁੰਦਾ ਕਿ ਵੀ ਇਹਨੇ ਪਾਕਿਸਤਾਨ ਨੂੰ ਧਮਕੀ ਦਿੰਦਿਆਂ ਇਹ ਕਿਹਾ ਸੀ ਮੋਦੀ ਨੇ ਕਿ हमने न्यूक्लियर कोई दिवाली के लिए तो नहीं रखा हुआ। सो इस तो और हिरोशिमा नागासाकी वो मुल्क ने जिन्हों ने तबाही देखी हुई है इन्होंने 2 शहरों के उत्ते एटम बम अमरीका ने सुट्टे सी लखां लोग मारे गए सी और अज तक भी जिहड़ा उसका असर 77 साल बीतन बाद भी लोग महसूस करते हैं। सो इस किस्म का जिहड़ा बिल्कुल नफरत नाल भरिया होया नाजी आइडियोलॉजी का ਜਿਹੜਾ ਝੰਡਾ ਬਰਦਾਰ ਜਿਸ ਦੇ ਉੱਤੇ RSS ਫਾਊਂਡ ਹੋਇਆ 1925 ਦੇ ਵਿੱਚ ਉਸ ਹੀਰੋਸ਼ੀਮਾ ਸ਼ਹਿਰ ਦੇ ਵਿੱਚ ਕੀ ਕਰ ਰਿਹਾ ਔਰ ਇਹ ਜ਼ਾਹਰ ਹੈ ਕਿ G7 ਮੁਲਕਾਂ ਦੀ ਉਸ ਬੈਠਕ ਦੇ ਵਿੱਚ ਇਹਨੂੰ ਜਿਹੜਾ ਉਹ ਇਨਵਾਈਟਡ ਹੈ ਔਰ ਉਹ ਸਾਰੇ ਦੇ ਥੱਲੇ ਚੰਗੀ ਗੱਲ ਇਹ ਹੈ ਕਿ ਯੂਕਰੇਨੀਅਨ ਜ਼ੈਲੈਂਸਕੀ ਵੀ ਉੱਥੇ ਪਹੁੰਚਿਆ ਔਰ ਪਹਿਲਾ ਦਿਨ ਹੀ ਜਿਹੜਾ ਇਸ ਦੀ ਸ਼ੁਰੂਆਤ ਹੁੰਦੀ ਹੈ G7 ਵਾਲਿਆਂ ਦੀ ਮੀਟਿੰਗ ਦੀ। G7 kicks off with strong condemnation of Russian invasion of Ukraine, unveiled new sanctions on Moscow in an indication that they would maintain their tough approach on the conflict. So ਜ਼ਾਹਰ ਹੈ ਕਿ ਵੀ ਇਹ ਸਾਰੇ ਦੇ ਨਾਲ ਭਾਰਤ ਦੀ ਫੂਕ ਵੀ ਨਿਕਲਦੀ ਹੈ ਕਿ ਵੀ ਇਹ ਕਿਸ ਕਿਸਮ ਦੀ ਜਿਹੜਾ ਉਹ ਹੀਰਾਫੇਰੀ ਕਰ ਰਿਹਾ ਕਿ ਲੈਸ ਦੈਨ 2% ਜਿਹੜਾ ਕਰੂਡ ਆਇਲ ਲੈਣ ਵਾਲਾ ਹੁਣ 39% ਲੈ ਰਿਹਾ ਔਰ ਯੂਰਪੀਅਨ ਜਿਹੜੀ ਯੂਨੀਅਨ ਦੇ ਔਰ ਦੂਜੇ ਉਹਨਾਂ ਦੇ ਆਗੂਆਂ ਨੇ ਵੀ ਕਿਹਾ ਕਿ ਵੀ ਇਹ ਬੇਸ਼ੱਕ ਕਾਨੂੰਨੀ ਤੌਰ 'ਤੇ ਭਾਰਤ ਪਾਬੰਦ ਨਹੀਂ ਹੈ ਕਿਉਂਕਿ ਰਸ਼ੀਆ ਤੋਂ ਲੈਂਦਾ ਹੈ ਕਰੂਡ ਆਇਲ ਉਹਨੂੰ ਰਿਫਾਈਨ ਕਰਕੇ ਜਿਹੜੀ ਡੀਜ਼ਲ ਔਰ ਦੂਜਾ ਪ੍ਰੋਡਕਟ ਯੂਰਪ ਦੀ ਮਾਰਕੀਟ 'ਚ ਜਾ ਰਿਹਾ ਔਰ ਰਸ਼ੀਆ ਨੂੰ ਕੋਈ ਫਰਕ ਨਹੀਂ ਪੈ ਰਿਹਾ ਉਹਨੂੰ ਥੋੜ੍ਹਾ ਜਿਹਾ ਉਹਨੇ ਚੀਪ ਕਰਤਾ ਆਲਰੇਡੀ ਉਹਨਾਂ ਕੋਲ ਸੋਰਸ ਨੇ। ਉਹਨਾਂ ਨੇ ਕਿਹਾ ਕਿ ਯੂਰਪ ਵਾਲਿਆਂ ਨੇ ਵੀ ਇਹ ਅਖਲਾਕੀ ਤੌਰ 'ਤੇ ਬਿਲਕੁਲ ਗਲਤ ਹੈ ਕਿਉਂਕਿ ਇਹਦਾ ਮਤਲਬ ਇਹ ਹੈ ਕਿ ਇੰਡੀਅਨਸ ਜਿਹੜੇ ਨੇ ਉਹ ਰਸ਼ੀਆ ਨੂੰ ਫੰਡ ਕਰ ਰਹੇ ਨੇ ਉਸ ਡਰਟੀ ਵਾਰ ਦੇ ਵਿੱਚ। ਕੀਵ ਦੇ ਵਿੱਚ ਹੁਣ
ਕੱਲ ਵੀ ਪਰਸੋਂ ਵੀ ਲਗਾਤਾਰ ਨਾਲ ਮਿਜ਼ਾਈਲਾਂ ਦਾਗੀਆਂ ਨੇ ਰਸ਼ੀਆ ਨੇ। ਉੱਥੇ ਇੰਨੇ ਲੋਕ ਮਰ ਰਹੇ ਨੇ, ਇੰਨੇ ਵਿਚਾਰੇ ਬਜ਼ੁਰਗ, ਬੀਬੀਆਂ, ਬੱਚੇ ਸਾਰੇ ਜਾ ਰਹੇ ਨੇ, ਔਰ ਭਾਰਤ ਜਿਹੜਾ ਹੈ ਉਹ ਉਸ ਦੇ ਲਈ ਜ਼ਿੰਮੇਵਾਰ ਹੈ। ਔਰ ਮੈਂ ਸਮਝਦਾ ਕਿ ਕਾਸ਼ ਜ਼ੈਲੈਂਸਕੀ ਜਿੱਥੇ ਇੰਨਾ ਆਊਟਸਪੋਕਨ ਹੈ, ਉੱਥੇ ਵੀ ਮੀਟਿੰਗ ਦੇ ਕਿਸੇ ਹਿੱਸੇ 'ਚ ਉਹਨੂੰ ਭਲਵਾਨ ਵਰਗਾ ਲੱਗਦਾ ਵੀ ਆ ਇਹਨੂੰ ਫੜ ਕੇ ਮੋਦੀ ਨੂੰ ਥੋੜ੍ਹਾ ਜਿਹਾ ਕੰਧ ਨਾਲ ਲਾ ਕੇ ਪੁੱਛੇ ਕਿ ਵੀ ਤੂੰ ਬਦ ਅਖਲਾਕ ਆਦਮੀ, ਤੂੰ ਇਹ ਕੀ ਕਰ ਰਿਹਾ ਹੈ, ਤੂੰ ਸਾਡੇ ਬੱਚੇ ਮਰਵਾ ਰਿਹਾ। ਲੇਕਿਨ ਅਲਟੀਮੇਟਲੀ ਜਿਹੜਾ ਹੈ ਉਹ ਆਪਣੀ ਆਵਾਜ਼ ਚੁੱਕ ਰਹੇ ਨੇ, ਜਿੰਨਾ ਕਿ ਉਹ ਵੀ ਫਸਟ ਲੇਡੀ ਵੀ, ਐਂਡ ਸੈਲਿਊਟ ਟੂ ਦੈਮ, ਜਿਵੇਂ ਉਹ ਆਪਣੇ ਲੋਕਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ ਜਿਵੇਂ ਆਰਟੀਕੂਲੇਟ ਕਰ ਰਹੇ ਨੇ, ਜਿਵੇਂ ਉਹ ਅੱਡੀ ਗੱਡ ਕੇ ਖੜੇ ਨੇ। ਹੁਣ ਆਸਟ੍ਰੇਲੀਆ ਜ਼ਾਹਰ ਅਸੀਂ ਡਿਸਕਸ ਕੀਤਾ ਸੀ ਥਰਸਡੇ ਦੇ ਪ੍ਰੋਗਰਾਮ 'ਚ, ਥਰਸਡੇ ਤਾਂ ਨਹੀਂ, ਡੇ ਬਿਫੋਰ ਯੈਸਟਰਡੇ, ਵੈਨਸਡੇ, ਕਿ ਕੁਆਡ ਉਹਦੀ ਤਾਂ ਫੂਕ ਨਿਕਲ ਗਈ ਜਦੋਂ ਬਾਈਡਨ ਨੇ ਕਿਹਾ ਵੀ ਮੈਂ ਨਹੀਂ ਜਾਣਾ। ਜ਼ਾਹਰ ਹੈ ਚਾਈਨਾ ਨਾਲ ਡਿਪਲੋਮੇਸੀ ਕਿਤੇ ਨਾ ਕਿਤੇ ਕਾਰਗਰ ਰਹੀ ਚਾਈਨਾ ਦੀ, ਔਰ ਉਹਦੇ ਥੱਲੇ ਇਹ ਸੀ ਕਿ ਵੀ ਡਿੱਗ ਪਿਆ ਸਾਰਾ ਕੁਆਡ ਉਹਦੇ 'ਤੇ। ਜਾਪਾਨ ਵਾਲਾ ਵੀ ਮੁੱਕਰ ਗਿਆ, ਆਸਟ੍ਰੇਲੀਆ ਕੋਲ ਕੋਈ ਚੋਇਸ ਨਹੀਂ ਸੀ, ਬਾਈਡਨ ਦੇ ਨਾਲ ਹੀ ਹੈ, ਮਹਾਰਾਜਾ ਹੈ, ਤੇ ਬਾਕੀ ਸਾਰੇ ਸਪਾਈ ਔਰ ਚੌਕੀਦਾਰ ਤੇ ਨਾਲ ਤਾਂ ਹੀ ਆਉਂਦੇ ਨੇ। ਸੋ ਉਹਨਾਂ ਨੇ ਕੈਂਸਲ ਕਰਤਾ। ਲੇਕਿਨ ਇਹਨੇ ਕਿਉਂਕਿ ਉਹ ਪੂਰਾ ਹਿੰਦੂ ਤਵੀਆਂ ਰਾਹੀਂ ਵੱਡੇ ਡਾਇਸਪੋਰਾ ਇੰਡੀਅਨ ਕਮਿਊਨਿਟੀ ਨੂੰ ਮਿਲਣ ਦੇ ਨਾਂ ਥੱਲੇ ਆਪਣੀ ਪੂਰੀ ਪੋਪ ਲੀਲਾ ਜਿਹੀ ਰੱਖੀ ਹੋਈ ਹੈ, ਔਰ ਇਹ ਤਾਂ ਰਹਿ ਹੀ ਨਹੀਂ ਸਕਦਾ ਬਾਹਰ ਤੋਂ, ਹੈ ਨਾ। ਉਹ ਤਾਂ ਕਿਸੇ ਨੇ ਠੀਕ ਹੀ ਕਿਹਾ ਸੀ ਕਿ ਬਈ ਇਸ ਨੂੰ ਜਦੋਂ ਇਹ ਘਰ ਮੁੜਦਾ ਉਦੋਂ ਹੁੰਦਾ ਹੋਣਾ ਇੰਡੀਆ ਕਿ ਜਿਵੇਂ ਮੈਂ ਹੁਣ ਇੰਡੀਆ ਚੱਲਿਆ, ਕਿ ਬਈ ਇਹ ਤਾਂ ਹੈ ਹੀ ਹੈ ਚੀਪ ਪਬਲਿਕ। ਉਹੀ ਨਾਰਸਿਸਿਸਟ ਕਰੈਕਟਰ, ਜਿਹੜੇ ਨਾਰਸਿਸਿਸਟ ਨੂੰ ਆਪਣੀ ਤਾਰੀਫ ਚੰਗੀ ਲੱਗਦੀ ਹੈ, ਜਿਹੜਾ ਕ੍ਰਿਟਿਸਿਜ਼ਮ ਨਹੀਂ ਸਹਾਰ ਸਕਦਾ, ਜਿਹੜਾ ਉਹ ਆਪਣੇ ਆਪ ਨੂੰ ਓਵਰ ਐਸਟੀਮੇਟ ਕਰ ਰਿਹਾ, ਦੂਸਰੇ ਨੂੰ ਅੰਡਰ ਐਸਟੀਮੇਟ ਕਰ ਰਿਹਾ, ਸਾਰੇ ਸਿੰਪਟਮ ਇਹਦੇ 'ਚ ਨਾਰਸਿਸਿਸਟ ਦੇ ਨੇ। ਔਰ ਉਹ ਮੁਹੰਮਦ ਤੁਗਲਕ ਵਾਂਗ ਨੀਤੀਆਂ ਕਿ ਹੁਣ ਕੱਲ ਤੋਂ 2000 ਰੁਪਏ ਦਾ ਨੋਟ ਬੈਨ ਕਰਤਾ, ਨਹੀਂ ਪਤਾ ਨਹੀਂ ਉਹਨੂੰ ਕਿਹਾ ਜੀ ਇੰਨੀ ਤਰੀਕ ਤੱਕ, ਪਤਾ ਨਹੀਂ ਕਿੰਨੇ ਸਤੰਬਰ ਤੱਕ ਕੀ ਜਮ੍ਹਾਂ ਕਰਾਓ। ਹੁਣ ਜਦੋਂ 1000 ਵਾਲੇ ਤੇ ਪਾਬੰਦੀ ਲਾਈ ਸੀ ਤਾਂ 2000 ਦਾ ਜਾਰੀ ਕੀਤਾ ਸੀ। ਹੁਣ ਉਹਦੇ 'ਚ 2000 ਵਾਲੇ ਤਾਂ ਖਾਸ ਚਿੱਪ ਲੱਗੀ ਹੋਈ ਹੈ ਜਿਹੜੀ ਜ਼ਾਹਰ ਹੈ, ਉਹਨਾਂ ਨੇ ਕਿਹਾ ਇਹਦਾ ਕੀ ਕਰਨਾ ਚਿੱਪ ਦਾ। ਮਤਲਬ ਇਹ ਹੈ ਕਿ ਵੀ ਇਹ ਕਿਉਂਕਿ ਹੁਣ ਜਿਵੇਂ ਉਹਦਾ ਸੀਤਾ ਰਮਨ ਦੇ ਹਸਬੈਂਡ ਨੇ ਕਿਹਾ ਸੀ ਵੀ ਉਹਨੂੰ ਸਵਾਏ ਕਮਿਊਨਲ ਡਿਵਾਈਡ ਔਰ ਨਫ਼ਰਤ ਦੇ ਹੋਰ ਕੁਝ ਨਹੀਂ ਪਤਾ, ਇਕਨੋਮੀ ਬਾਰੇ ਤਾਂ ਬਿਲਕੁਲ ਗਧਾ ਹੈ। ਸੋ ਇਹ ਜਿਹੜੇ ਵੀ ਇਹ ਕੁਝ ਕਰ ਰਹੇ ਨੇ, ਇਹਨਾਂ ਨੂੰ ਅੰਦਰੂਨੀ ਤੌਰ ਤੇ ਪਤਾ ਹੈ ਕਿ ਬਾਹਰ ਭਾਵੇਂ ਤੁਸੀਂ ਦਾਅਵੇ ਕਰੀ ਜਾਓ ਵੀ ਤੁਸੀਂ ਵਿਸ਼ਵ ਗੁਰੂ ਬਣਨ ਲੱਗੇ ਹੋ, ਤੁਸੀਂ ਪਤਾ ਨਹੀਂ ਕੀ ਬਣਨ ਲੱਗੇ ਹੋ, ਪਰ ਅੰਦਰੋਂ ਜਿਹੜਾ ਝੁੱਗਾ ਚੌੜ ਹੈ ਨਾ, ਇਹ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ। ਔਰ ਇਹ ਵੀ ਅਦਰਵਾਈਜ਼ ਕਿੰਨਾ ਕੁ ਸੁਣਿਆ ਅਮਰੀਕਾ 'ਚ ਕਿ ਜੀ $5 ਵਾਪਸ ਲੈ ਲਿਆ, 10 ਲੈ ਲਿਆ, ਜਾਰੀ ਕਰਤਾ, ਨਵਾਂ ਕਰਤਾ। ਇਹ ਸਾਰੇ ਜਿਹੜੀਆਂ ਨੇ ਇਹ ਗੇਮਾਂ ਖੇਡ ਰਹੇ ਨੇ, ਕਿਉਂਕਿ ਹੁਣ ਜੇ $130-35 ਬਿਲੀਅਨ ਲੈ ਕੇ ਅਡਾਨੀ ਨੇ ਡੋਬ ਦਿੱਤਾ ਲੋਕਾਂ ਦਾ, ਉਹਨਾਂ 'ਚ LIC ਦਾ ਵੀ ਹੈ, ਦੂਜਾ ਇਹ ਮੂੰਹ ਹੀ ਨਹੀਂ ਖੋਲਦਾ। ਤੇ ਅੱਜ ਸੁਪਰੀਮ ਕੋਰਟ ਨੂੰ ਵੀ ਕਹਿੰਦਾ ਜੀ, ਉਹ ਜਿਹੜੀ ਸੁਪਰੀਮ ਕੋਰਟ ਨੇ ਵੀ ਕਿਹਾ ਕੋਈ ਹੀਰਾ ਫੇਰੀ ਨਹੀਂ ਹੋਈ, ਉਹਦੀਆਂ ਜਿਹੜੀਆਂ ਉਹਨਾਂ ਦੀਆਂ ਇਨਵੈਸਟਮੈਂਟਸ ਜਾਂ ਦੂਜੇ 'ਚ ਕੋਈ ਇਹ ਨਜ਼ਰ ਹੀ ਨਹੀਂ ਆਇਆ ਇਸ ਕਿਸਮ ਦਾ। ਉਹਨੂੰ ਅਡਾਨੀ ਨੂੰ ਡਿਫੈਂਡ ਕਰ ਰਹੇ ਨੇ। ਸੋ ਇੱਕ ਪਾਸੇ ਜੁਡੀਸ਼ਰੀ, ਮੀਡੀਆ, ਦੂਜਾ ਤੀਜਾ ਇਸ ਨਾਰਸਿਸਿਸਟ ਨੂੰ ਭਗਵਾਨ ਰਾਮ ਬਣਾਉਣ ਤੇ ਲੱਗਾ ਹੋਇਆ। ਹੁਣ ਅਗਲੇ ਸਾਲ ਰਾਮ ਮੰਦਿਰ ਦਾ ਵੀ ਉਦਘਾਟਨ ਕਰਨਾ ਹੈ। ਸੋ ਇਹ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ, ਇਹ ਧਨੁਸ਼ ਕਮਾਨ ਔਰ ਸਿਰ ਦੇ ਉੱਤੇ ਉਹ ਜਿਵੇਂ ਇਹਨਾਂ ਦੀਆਂ ਨਾਟਕਾਂ ਦੇ ਵਿੱਚ ਜੂੜਾ ਕੀਤਾ ਹੁੰਦਾ ਹੈ, ਉਵੇਂ ਦਾ ਕਰਕੇ ਮੱਥੇ ਤੇ ਤਿਲਕ ਲਾ ਕੇ ਨਾਲ ਕਹੇ ਕਿ ਵੀ ਕੋਈ ਨਹੀਂ, ਭਾਵੇਂ ਮੈਂ ਘਰ ਵਾਲੀ ਛੱਡ ਕੇ ਦੌੜ ਗਿਆ ਸੀ, ਪਰ ਕੋਈ ਨਹੀਂ, ਸੀਤਾ ਵੀ ਮੇਰੇ ਨਾਲ ਕਰ ਦਿਓ, ਕੋਈ 2 ਲਵ ਕੁਛ ਵੀ ਖੜੇ ਕਰ ਦਿਓ। ਹੁਣ ਉਹ ਅਵਤਾਰ ਤਾਂ ਜਦੋਂ ਵਿਸ਼ਨੂੰ ਦਾ ਹੀ ਇਹਨੂੰ ਬਣਾਇਆ ਹੋਇਆ ਤੇ ਇਸ ਕਿਸਮ ਦਾ ਸਾਰਾ ਕਰੇਗਾ ਹੀ। ਲੇਕਿਨ ਆਸਟ੍ਰੇਲੀਆ ਦਾ ਭਾਵੇਂ ਕੁਆਡ ਕੈਂਸਲ ਹੋਇਆ, ਲੇਕਿਨ ਮੋਦੀ ਆ ਰਿਹਾ ਔਰ ਇਸ ਨੇ ਆਸਟ੍ਰੇਲੀਆ ਨਿਵਾਸੀ ਖਾਲਸਾ ਜੀ ਮੈਂ ਹੁਣ ਐਡਰੈਸ ਕਰਦਾ, ਕਿਉਂਕਿ ਜਿਵੇਂ ਪਿਛਲੇ ਪੀਰੀਅਡ ਦੇ ਵਿੱਚ ਉਹ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਮੈਲਬਰਨ, ਬ੍ਰਿਸਬੇਨ ਵਾਲਿਆਂ ਦਾ ਹੁੰਗਾਰਾ ਹੋਏ, ਜਾਂ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਇਹਨਾਂ ਸ਼ਹਿਰਾਂ ਤੋਂ ਇਲਾਵਾ ਸਿਡਨੀ, ਪਰਥ, ਜਿਸ ਕਿਸਮ ਦੀਆਂ ਪੰਥਕ ਐਕਟੀਵਿਟੀਜ਼ ਉੱਥੇ ਹੋ ਰਹੀਆਂ ਨੇ, ਔਰ ਜਿਵੇਂ ਸਟਰੋਂਗਲੀ 37 ਗੁਰਦੁਆਰਿਆਂ ਔਰ ਆਰਗੇਨਾਈਜੇਸ਼ਨਸ ਨੇ ਮੋਦੀ ਦੇ ਆਉਣ ਤੋਂ ਪਹਿਲਾਂ ਵਾਰਨ ਕੀਤਾ ਆਪਣਿਆਂ ਨੂੰ ਪਹਿਲਾਂ, ਔਰ ਜ਼ਾਹਰ ਹੈ ਕਿ ਉਹਨਾਂ ਦੀ ਲੌਬੀ ਅਸਰਅੰਦਾਜ਼ ਹੋਈ ਹੈ। ਅੱਜ ਜਦੋਂ ਮੈਂ ਸੈਨੇਟਰ ਜਾਰਡਨ ਸਟੇਲੀ ਜੌਨ, ਇਹ ਗ੍ਰੀਨ ਪਾਰਟੀ ਦਾ ਸੈਨੇਟਰ ਹੈ, ਔਰ ਉਹਨੇ ਜਿਹੜਾ ਲੈਟਰ ਲਿਖਿਆ ਜਿਹਦੇ ਤੇ 2 MPs ਨੇ ਹੋਰ ਉਹਦੇ ਨਾਲ ਦਸਤਖਤ ਕੀਤੇ ਨੇ, ਉਹਨਾਂ ਦੇ ਵਿੱਚ ਸੈਨੇਟਰ ਡੇਵਿਡ ਸ਼ੂਬਰਿਜ ਹੈ ਔਰ ਸੈਨੇਟਰ ਮਹਿਰੀਨ ਫਾਰੂਕੀ ਹੈ। ਸੋ ਇਹ ਸੈਨੇਟਰਸ ਹੀ ਨੇ। ਅਸੀਂ ਕਿਉਂਕਿ ਇੱਥੇ ਸੈਨੇਟਰਸ ਨੂੰ ਵੀ
ਨੁਮਾਇੰਦੇ ਦੇ ਤੌਰ ਤੇ ਹੀ ਕਹਿੰਦੇ ਆ ਜਨਰਲੀ, ਹਾਲਾਂਕਿ ਮੈਂਬਰ ਜਦੋਂ ਆਸਟ੍ਰੇਲੀਆ ਦੇ ਹਵਾਲੇ ਨਾਲ ਜਾਂ ਕੈਨੇਡਾ ਔਰ ਦੂਜਾ MP ਔਰ ਸੈਨੇਟਰ ਦੋ ਅੱਡ ਹੈ। ਹੁਣ ਇਸ ਤੋਂ ਪਹਿਲਾਂ ਕਿ ਮੈਂ ਇਸ ਲੈਟਰ ਦੀ ਗੱਲ ਕਰਾਂ ਜਿਹੜਾ ਕਿ ਬੜਾ ਮਜ਼ਬੂਤ ਹੈ, ਮੋਦੀ ਔਰ ਇਹਨਾਂ ਦੀਆਂ ਰਿਪੋਰਟਾਂ ਦਾ ਹੀ ਹਵਾਲਾ ਦਿੱਤਾ ਹੋਇਆ ਜੀ ਕਿ ਭਾਈ ਇੰਟਰਨੈਸ਼ਨਲ ਰਿਪੋਰਟਾਂ ਦਾ ਕਿ ਭਾਰਤ ਦੇ ਵਿੱਚ ਚੱਲ ਕੀ ਰਿਹਾ, ਔਰ ਉਹਨਾਂ ਨੇ ਆਪਣੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੂੰ ਕਿਹਾ ਵੀ ਇਹਨਾਂ ਇਸ਼ੂਜ਼ ਨੂੰ ਚੁੱਕਿਆ ਜਾਏ। ਪਰ ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਵੀ 23 ਮਈ ਨੂੰ ਹੀ ਸਿਡਨੀ ਦੇ ਅਰੀਨਾ ਦੇ ਵਿੱਚ ਵੱਡਾ ਪ੍ਰੋਟੈਸਟ ਹੈ ਔਰ 4 ਚੁਫੇਰੇ ਸਿੱਖ ਸੰਗਤਾਂ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਜਦੋਂ ਅਸੀਂ ਇੱਕ ਪਾਸੇ ਰੋਹ ਕਹਿੰਦੇ ਹਾਂ ਤੇ ਰੋਹ ਦਾ ਪ੍ਰਗਟਾਵਾ ਤੇ ਫਿਰ ਪ੍ਰੋਟੈਸਟ ਲਫ਼ਜ਼ ਲਈ ਪੰਜਾਬੀ 'ਚ ਵਿਖਾਵਾ ਜਾਂ ਮੁਜ਼ਾਹਰਾ ਲਫ਼ਜ਼ ਹੀ ਇਸਤੇਮਾਲ ਹੁੰਦਾ ਹੈ, ਕਿਉਂਕਿ ਜੋ ਵਰਤਾਰਾ ਮੋਦੀ ਦੇ ਥੱਲੇ ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਸਿੱਖਾਂ ਦੇ ਨਾਲ ਹੋਇਆ, ਅਸੀਂ ਜ਼ਿਕਰ ਕੀਤਾ ਸੀ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਅਪਰੂਟ ਕਰਨ ਦੀ ਲਾਈਨ ਮੋਦੀ ਅਮਿਤ ਸ਼ਾਹ ਦੀ ਸਰਕਾਰ ਨੇ ਲਈ। ਅੱਜ ਵੀ ਸੁਪਰੀਮ ਕੋਰਟ 'ਚ ਕੇਸ ਪੈਂਡਿੰਗ ਹੈ, ਜਦੋਂ ਕਿ ਸਿੱਖਾਂ ਨੇ ਆਪਣਾ ਕੇਸ ਗੁਜਰਾਤ ਹਾਈ ਕੋਰਟ 'ਚ ਜਿੱਤ ਲਿਆ ਸੀ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਕੈਂਸਲ ਕੀਤੀ, ਮੁਸਲਮਾਨਾਂ ਨਾਲ ਜੋ ਕੀਤਾ ਉਹ ਸਾਹਮਣੇ ਹੀ ਹੈ। ਔਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਭਾਈ ਈਵਨ ਕਿਸਾਨ ਕਾਨੂੰਨ ਲਿਆਉਣੇ, ਹੁਣ ਕਹੀ ਜਾਓ ਜੀ ਵਾਪਸ ਹੋ ਗਏ, ਬੜੀ ਜਿੱਤ ਹੋ ਗਈ, ਪਰ ਜਿਹੜਾ 800 ਬੇਗੁਨਾਹ ਕਿਸਾਨ ਮਾਰਿਆ ਗਿਆ ਉਹਦਾ ਖੂਨ ਕਿਹਦੇ ਸਿਰ ਤੇ ਹੈ? ਉਹਨਾਂ ਲਈ ਵੀ ਇਹ ਮੋਦੀ ਅਮਿਤ ਸ਼ਾਹ ਜ਼ਿੰਮੇਵਾਰ ਹੈ ਕਿ ਆਪਣੇ ਯਾਰਾਂ ਨੂੰ ਰਜਾਉਣ ਦੇ ਲਈ ਅਡਾਨੀ ਨੂੰ ਜਿਨ੍ਹਾਂ ਦੇ ਸਾਈਲੋ ਬਣਾਏ ਇਹ ਸਾਰੀ ਕਰਤੂਤ ਕੀਤੀ। 18 ਮਾਰਚ ਤੋਂ ਲੈ ਕੇ ਪੰਜਾਬ 'ਚ ਕੀ ਚੱਲ ਰਿਹਾ ਹੈ? ਅੱਜ ਜਦੋਂ ਅਸੀਂ ਦੇਖਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਔਰ 9 ਹੋਰ ਉਹਨਾਂ ਦੇ ਸਾਥੀ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਨੇ। NIA ਨੇ 6 ਸਟੇਟਾਂ 'ਚ ਕੱਲ੍ਹ ਕੀ ਕੀਤਾ ਹੈ? ਅੱਜ ਪੰਜਾਬ ਪੁਲਿਸ ਦੇ 3000 ਪੁਲਿਸ ਜਵਾਨ ਜਿਹੜੇ ਨੇ 4000 ਤੋਂ ਜ਼ਿਆਦਾ ਸਿੱਖ ਘਰਾਂ 'ਚ ਛਾਪੇ ਮਾਰੇ ਨੇ। ਸੋ ਇਸ ਦੇ ਚਲਦਿਆਂ ਹੁਣ ਉਹ ਜ਼ਮਾਨਾ ਨਹੀਂ ਹੈ ਜੂਨ 84 ਦਾ ਕਿ ਵੀ ਤੁਸੀਂ ਬਾਹਰਲਾ ਮੀਡੀਆ ਕੱਟ ਆਫ ਕਰਤਾ, ਦੂਜਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ। ਔਰ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਿੱਖ ਸਟੂਡੈਂਟ ਆਏ ਨੇ, ਜਾਗਰੂਕ ਨੇ, ਜਿਹੜੇ ਉੱਥੇ ਵੀ ਐਕਟਿਵਿਸਟ ਜਿਨ੍ਹਾਂ ਜ਼ਮਾਨਿਆਂ 'ਚ 1990 'ਚ ਅਸੀਂ ਜਿਹੜਾ ਹੈ ਉਹ ਆਪਣੀ ਐਕਟੀਵਿਟੀ ਸਾਡੀ ਪੰਥਕ ਕਮੇਟੀ ਦੇ ਥੱਲੇ ਸੀ, ਸਾਡੀ ਬੜੀ ਸਟਰੋਂਗ ਆਸਟ੍ਰੇਲੀਆ ਦੀ ਸਿੱਖ ਫੈਡਰੇਸ਼ਨ ਦੀ ਯੂਨਿਟ ਸੀ। ਸਾਡੇ ਵੀਰ ਅਜੀਤ ਸਿੰਘ ਔਰ ਸਿਡਨੀ ਤੋਂ ਤਰਲੋਕ ਸਿੰਘ, ਇਹ ਸਾਡੇ ਪੁਰਾਣੇ ਵਾਰੀਅਰ ਨੇ ਜਿਹੜੇ ਨੇ। ਔਰ ਹੁਣ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਉੱਥੇ ਕਾਫੀ ਐਕਟੀਵਿਟੀ ਇਸ ਹਵਾਲੇ ਨਾਲ ਹੈ। ਸੋ ਇੱਕ ਤਾਂ ਅਸੀਂ ਇਹ ਜ਼ੋਰਦਾਰ, ਔਰ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਆਸਟ੍ਰੇਲੀਆ ਤੋਂ ਸਾਨੂੰ ਕਾਫੀ ਇਨਪੁਟ ਮਿਲਦੀ ਹੈ, ਵੱਡੀ ਗਿਣਤੀ 'ਚ ਸਾਡੀ ਵਿਊਅਰਸ਼ਿਪ ਅਮਰੀਕਾ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿੱਚ ਹੈ ਕਿ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰੋ। ਇਹ ਬੇਸ਼ੱਕ ਜਦੋਂ ਅਸੀਂ ਅੰਦਰੂਨੀ ਕੋਈ ਕਰ ਰਹੇ ਹੁੰਦੇ ਹਾਂ, ਬੇਸ਼ੱਕ ਅਸੀਂ ਧੜਿਆਂ 'ਚ ਸੋਚਦੇ ਹਾਂ, ਗਰੁੱਪਾਂ 'ਚ ਸੋਚਦੇ ਹਾਂ, ਪਰ ਜਦੋਂ ਸਾਨੂੰ ਇਹ ਨਜ਼ਰ ਆਏ ਕਿ ਵੀ ਇਹ ਸਾਡਾ ਮਸਾ ਰੰਗੜ ਆ ਰਿਹਾ ਜਾਂ ਸਾਡਾ ਜਿਹੜਾ ਇਹ ਜ਼ੁਲਮ ਕਰਨ ਵਾਲਾ ਆ ਰਿਹਾ ਜਿਹਨੇ ਕੀਤਾ, ਤੇ ਫਿਰ ਦਰਬਾਰ ਸਾਹਿਬ ਤਾਂ ਸਭ ਸਿੱਖਾਂ ਦਾ ਸੀ, ਜਿਹੜੇ ਨਹੀਂ ਵੀ ਸਿੱਖ ਉਹਨਾਂ ਦਾ ਵੀ ਸੀ, ਉਹਨਾਂ ਨੂੰ ਵੀ ਸੀ ਵੀ ਇਹ ਕਰ ਰਿਹਾ। ਹੁਣ ਜੇ ਇਹ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ, ਹੁਣ ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ, ਜਿਹੜੇ ਇਹਨਾਂ ਦੇ ਜਿੱਥੇ ਸੋ ਕਾਲਡ ਸਾਧੂ ਜਿਹੜੇ ਲਟੇਰੇ ਨੇ, ਇਨਫੈਕਟ ਡਾਕੂ ਨੇ, ਹੁਣ ਉੱਤਰਾਖੰਡ ਦੇ ਵਿੱਚੋਂ ਸਾਧੂਆਂ ਦਾ ਇੱਕ ਗਰੁੱਪ ਕਹਿ ਰਿਹਾ ਕਿ ਉੱਤਰਾਖੰਡ ਮੇਂ ਸਿਰਫ ਸਨਾਤਨੀ ਹੀ ਰਹਿਣੇ ਦੇਂਗੇ ਔਰ ਕੋਈ ਨਹੀਂ। ਉਹਦਾ ਮਤਲਬ ਕੀ ਹੈ ਕਿ ਸਿੱਖਾਂ, ਮੁਸਲਮਾਨਾਂ, ਈਸਾਈਆਂ ਦੇ ਲਈ ਕੋਈ ਥਾਂ ਨਹੀਂ ਹੈ। ਇਹੀ ਕੰਮ ਇਹਨਾਂ ਦੀਆਂ ਸੋ ਕਾਲਡ ਧਰਮ ਸੰਸਥਾ ਕਰਦੀਆਂ ਨੇ। ਤੇ ਇਹ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਭਾਈ ਬੇਸ਼ੱਕ ਅੰਦਰੂਨੀ ਤੌਰ ਤੇ ਕਮੇਟੀ 'ਚ ਪ੍ਰਧਾਨ ਕੌਣ ਹੈ, ਕਿਹਨੇ ਕਿਹਨੂੰ ਕੱਢਿਆ, ਕਿਹਨੇ ਕੱਲ੍ਹ ਨੂੰ ਕਿਹਨੂੰ ਬਣਾਉਣਾ, ਇਹ ਮੈਟਰ ਨਹੀਂ ਕਰਦਾ। ਇਸ ਵੇਲੇ ਜਿਹੜੀ ਲੋੜ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਹ ਇੱਕ ਨਹੀਂ, ਇਹ ਤਾਂ ਹੈ ਹੀ ਹੈ, ਜੇ ਕਿਤੇ ਹੋਰ ਵੀ ਪਤਾ ਲੱਗਦਾ ਹੈ ਕਿ ਵੀ ਉੱਥੇ ਜਾ ਰਿਹਾ, ਭਾਵੇਂ 10 ਸਿੰਘ ਪਹੁੰਚ ਜਾਓ ਪਲੈਕੇਟ ਲੈ ਕੇ, ਅਸੀਂ ਇੱਥੇ ਇਹਨਾਂ ਨੂੰ ਚੇਜ਼ ਕਰਦੇ ਹਾਂ ਅਮਰੀਕਾ ਦੇ ਵਿੱਚ, ਭਾਵੇਂ ਪਤਾ ਲੱਗ ਜਾਏ ਵੀ ਕਿਹੜੇ ਹੋਟਲ 'ਚ ਠਹਿਰੇ ਨੇ, ਉਹਨਾਂ ਨੂੰ ਫਿਰ ਆਪਣੀ ਸੱਦਣੀ ਪੈਂਦੀ ਹੈ ਸਿਕਿਉਰਿਟੀ। ਇਹੀ ਤਰੀਕਾ ਹੈ ਇਹਨਾਂ ਨੂੰ ਚੈਲੰਜ ਕਰਨ ਦਾ। ਵੱਡੀ ਗਿਣਤੀ 'ਚ ਇਹਦੇ 'ਚ ਸ਼ਮੂਲੀਅਤ ਕਰੋ, ਔਰ ਜਿਹੜੀਆਂ ਗੁਰਦੁਆਰਾ ਕਮੇਟੀਆਂ ਜਾਂ ਇੰਡੀਵਿਜੂਅਲ ਜਾਂ ਜਿਵੇਂ ਆਸਟ੍ਰੇਲੀਅਨ ਸਿੱਖ ਗੇਮਸ ਵਾਲੇ ਜਿਨ੍ਹਾਂ ਦੇ ਨਾਂ ਕਿਤੇ ਨਾ ਕਿਤੇ ਇਹਨਾਂ ਦੇ ਮੀਡੀਆ 'ਚ ਅਪੀਅਰ ਹੋਏ ਕਿ ਜੀ ਵੈਲਕਮਿੰਗ ਨੇ ਜਾਂ ਦੂਜੇ, ਉਹਨਾਂ ਨੂੰ ਅਸੀਂ ਜ਼ਰੂਰ ਅਪੀਲ ਹੀ ਕਰ ਸਕਦੇ ਹਾਂ ਕਿ ਭਾਈ ਤੁਸੀਂ ਵੀ ਸਿੱਖਾਂ ਦੇ ਘਰੀਂ ਜੰਮੇ ਹੋ, ਤੁਹਾਡੇ ਨਾਂ ਨਾਲ ਵੀ ਸਿੰਘ ਔਰ ਕੌਰ ਹੈ, ਤੁਹਾਡੇ 'ਚੋਂ ਬਹੁਤ ਸਾਰਿਆਂ ਦੇ ਸਿਰਾਂ ਤੇ ਦਸਤਾਰਾਂ ਵੀ ਹੋਣਗੀਆਂ, ਰੋਜ਼ ਰਾਤ ਨੂੰ ਕੰਘਾ ਵੀ ਫੇਰਦੇ ਹੋਵੋਗੇ, ਆਪਣੇ ਕੇਸਾਂ 'ਚ ਸ਼ਕਲ ਵੀ ਆਪਣੀ ਦੇਖਦੇ ਹੋਵੋਗੇ, ਤੇ ਤੁਸੀਂ ਵੀ ਉਸੇ ਗੁਰੂ ਦੇ ਸਿੱਖ ਹੋ ਜਿਹਦੇ 1.5 ਲੱਖ ਮਾਰ ਦਿੱਤੇ ਸਟੇਟ ਨੇ, ਜਿਹੜੇ ਅੱਜ ਜੇਲ੍ਹਾਂ 'ਚ ਫੜ ਕੇ ਡੱਕ ਰਹੇ ਨੇ, ਕਿਸੇ ਨੂੰ ਗੈਂਗਸਟਰ ਕਹਿ ਰਹੇ ਨੇ,
ਕਿਸੇ ਨੂੰ ਟੈਰਰਿਸਟ ਕਹਿ ਰਹੇ ਨੇ, ਕਿਸੇ ਨੂੰ ਵੈਪਨਸ ਔਰ ਦੂਜੇ ਨਾਲ ਜੋੜ ਕੇ ਕਹਿ ਰਹੇ ਨੇ। ਸੋ ਤੁਸੀਂ ਘੱਟੋ ਘੱਟ ਅੱਬਲ ਤਾਂ ਸਾਰੇ ਨਿਕਲੋ ਪ੍ਰੋਟੈਸਟ ਦੇ ਵਿੱਚ ਆਉਣ ਦੇ ਲਈ, ਜੇ ਨਹੀਂ ਵੀ ਹੈ ਤੇ ਘੱਟੋ ਘੱਟ ਮੋਦੀ ਦੇ ਸ਼ੋਅ ਦਾ ਹਿੱਸਾ ਨਾ ਬਣੋ, ਉਸ ਤੋਂ ਡਿਸਟੈਂਸ ਕਰੋ, ਆਪਣੇ ਘਰ ਬੈਠੋ ਆਰਾਮ ਨਾਲ। ਕੋਈ ਜਿਹੜਾ ਉਹ ਕਹਿ ਦੋ ਮੈਨੂੰ ਡੇਂਗੂ ਹੋ ਗਿਆ, ਕੋਈ ਕਹਿ ਦੇ ਕਿ ਵੀ ਮੈਨੂੰ ਜਿਹੜਾ ਘਰ ਵਾਲੀ ਨੇ ਕੁੱਟਿਆ, ਕੁਛ ਨਾ ਕੁਛ ਇਸ ਕਿਸਮ ਦਾ ਬਹਾਨਾ ਲਾ ਲਓ ਕਿ ਮੈਂ ਡਿੱਗ ਪਿਆ ਪੌੜੀਆਂ ਤੋਂ ਉਤਰਦਿਆਂ ਚੜ੍ਹਦਿਆਂ। ਦੇਖਣ ਹਿੱਸਾ ਨਾ ਬਣੋ ਇਸ ਸਾਰੇ ਦਾ, ਕਿਉਂਕਿ ਇਹ ਗੱਲ ਠੀਕ ਕਹੀ ਉਹ ਸਤਪਾਲ ਮਲਿਕ ਨੇ ਵੀ ਕਿਹਾ ਵੀ ਸਿੱਖ ਜੇ ਕੋਈ ਭਲਾ ਕਰੇ ਤੇ ਉਹ ਵੀ ਨਹੀਂ ਭੁੱਲਦੇ, ਤੇ ਜੇ ਕੋਈ ਬੁਰਾ ਕਰੇ ਸਦੀਆਂ ਭੁੱਲਣ ਵਾਲੇ ਨਹੀਂ ਨੇ। ਸੋ ਇਹ ਜਿਹੜੇ ਤੁਹਾਡੇ ਚਿਹਰੇ ਮੋਦੀ ਦੇ ਉਸ ਸ਼ੋਅ ਦੇ ਵਿੱਚ ਨਜ਼ਰ ਆਉਣਗੇ ਉਹ ਚਿਹਰੇ ਭੁੱਲਣੇ ਨਹੀਂ ਨੇ। ਔਰ ਫਿਰ ਕੱਲ ਨੂੰ ਜੇ ਤੁਸੀਂ ਆਮ ਸਿੱਖ ਸੰਗਤਾਂ ਦੀ ਜਿਹੜਾ ਰੋਹ ਦਾ ਸ਼ਿਕਾਰ ਹੁੰਦੇ ਹੋ, ਫਿਰ ਸ਼ਿਕਾਇਤ ਨਾ ਕਰਨਾ, ਕਿਉਂਕਿ ਇਹ ਨਾ ਕਾਬਲੇ ਮਨਜ਼ੂਰ ਹੁੰਦਾ ਹੈ ਕਿ ਭਾਈ ਤੁਸੀਂ ਇਸ ਕਿਸਮ ਦੇ ਖੂਨੀ। ਮੈਨੂੰ ਤਾਂ ਜਦੋਂ ਇਹਦੀ ਸ਼ਕਲ ਵੀ ਮੈਂ ਦੇਖਦਾ ਮੋਦੀ ਦੀ, ਉਹਦੇ ਹੱਥ, ਮੈਨੂੰ ਤਾਂ ਬਲੱਡ ਡ੍ਰਿਪ ਹੁੰਦਾ ਨਜ਼ਰ ਆਉਂਦਾ। ਔਰ ਕਿਉਂ ਨਹੀਂ, ਜਿਹੜੇ ਲੋਕ ਜਿਹੜੇ ਸਿੱਖ ਨੇ, ਔਰ ਅਸੀਂ ਸਾਡੇ ਕੋਲ ਕੋਈ ਇਹ ਨਹੀਂ ਹੈ ਵੀ ਅਸੀਂ ਮੋਹਰ ਲਾ ਕੇ ਕਹੀਏ ਕਿ ਕੌਣ ਚੰਗਾ ਸਿੱਖ ਹੈ ਕੌਣ, ਇਹ ਗੁਰੂ ਦੇ ਕੋਲ ਹੈ। ਪਰ ਘੱਟੋ ਘੱਟ ਤੁਹਾਨੂੰ ਵੀ ਨਜ਼ਰ ਆਉਣਾ ਚਾਹੀਦਾ ਹੈ ਕਿ ਭਾਈ ਤੁਸੀਂ ਕਿਸ ਕਿਸਮ ਦੇ ਲੋਕਾਂ ਦੀ ਹਮਾਇਤ 'ਚ ਖਲੋਂਦੇ ਹੋ। ਔਰ ਘੜੀ ਬੜੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ, ਲੇਕਿਨ ਇਹ ਜਿਹੜੇ ਸੈਨੇਟਰ ਜਾਰਡਨ ਸਟੀਲ ਨੇ ਲੈਟਰ ਲਿਖਿਆ ਔਰ ਜਿਹੜੀ ਉਹਨਾਂ ਦੀ ਹਮਾਇਤ ਦੇ ਵਿੱਚ ਜਿਨ੍ਹਾਂ ਨੇ ਨਾਲ ਕੋ ਥੱਲੇ ਦਸਤਖਤ ਕੀਤੇ ਨੇ, ਸੈਨੇਟਰ ਡੇਵਿਡ ਸ਼ੂਬਰਿਜ ਔਰ ਸੈਨੇਟਰ ਮਹਿਰੀਨ ਫਾਰੂਕੀ, ਔਰ ਉਹਦੇ 'ਚ ਉਹਨਾਂ ਨੇ ਪੂਰਾ ਪ੍ਰਾਈਮ ਮਿਨਿਸਟਰ ਨੂੰ ਐਡਰੈਸ ਕਰਦਿਆਂ ਹਵਾਲਾ ਦਿੱਤਾ ਕਿ ਭਾਈ ਅਸੀਂ ਜਿਹੜਾ ਪੰਜਾਬੀਆਂ, ਕਸ਼ਮੀਰੀਆਂ, ਹਿਊਮਨ ਰਾਈਟਸ ਕੈਂਪੇਨਰ ਜਿਨ੍ਹਾਂ ਦੇ ਵਿੱਚ ਮੁਸਲਿਮ ਸਿੱਖ ਕਮਿਊਨਿਟੀ ਸ਼ਾਮਲ ਨੇ, ਇਹ ਸਾਰੇ ਕੰਸਰਨ ਨੇ ਜੋ ਇੰਡੀਆ ਦੇ ਵਿੱਚ ਹੋ ਰਿਹਾ ਹੈ, ਫਰੀडम ਆਫ ਰਿਲੀਜਨ, ਐਕਸਪ੍ਰੈਸ਼ਨ, ਪ੍ਰੋਟੈਸਟ, ਔਰ ਇਹ ਜਿਹੜੇ ਨੇ ਸਾਰਿਆਂ ਦੇ ਉੱਤੇ ਪਾਬੰਦੀਆਂ ਨੇ। ਔਰ ਇਹ ਜਿਹੜਾ ਰਾਈਟ ਵਿੰਗ ਨੈਸ਼ਨਲਿਸਟ ਏਜੰਡਾ ਜਿਹੜਾ ਹਿੰਦੂਤਵੀਆਂ ਦਾ, ਉਹ ਬੜਾ ਤੇਜ਼ੀ ਦੇ ਨਾਲ ਅੱਗੇ ਆ ਰਿਹਾ। ਪ੍ਰੈਸ ਫਰੀडम ਦਾ ਉਹਨਾਂ ਨੇ ਹਵਾਲਾ ਦਿੱਤਾ ਹੈ 2022 ਪ੍ਰੈਸ ਫਰੀडम ਇੰਡੈਕਸ ਦਾ, ਕਿ ਲੋਐਸਟ ਐਵਰ ਰੈਂਕਿੰਗ ਤੇ ਇੰਡੀਆ ਚਲਾ ਗਿਆ ਹੈ। ਜਰਨਲਿਸਟ ਹਰਾਸ ਹੋ ਰਹੇ ਨੇ, ਸੈਂਸਰਸ਼ਿਪ ਹੈ। ਔਰ ਇਹੀ ਜਿਹੜਾ ਮੋਦੀ ਹੈ ਇਹਨੇ 2002 'ਚ ਗੁਜਰਾਤ ਰਾਇਟਸ ਕੀਤੇ, ਔਰ ਇਹ ਸਾਰੇ ਦੇ ਚਲਦੇ ਆ ਫਿਰ ਉਹਨਾਂ ਨੇ ਇੱਕ US ਹੋਲੋਕਾਸਟ ਮੈਮੋਰੀਅਲ, US ਦੇ ਵਿੱਚ ਹੀ ਹੈ ਰਿਸਰਚ ਆਰਗੇਨਾਈਜੇਸ਼ਨ, ਉਹਦਾ ਹਵਾਲਾ ਦਿੱਤਾ ਜਿਹੜਾ ਕਿ ਮੋਨੀਟਰ ਕਰਦਾ ਹੈ ਅਰਲੀ ਵਾਰਨਿੰਗ ਪ੍ਰੋਜੈਕਟ ਦੇ ਕੇ ਕਿ ਕਿੱਥੇ ਜਿਹੜੀ ਹੈ ਨਸਲਕੁਸ਼ੀ ਦੇ ਚਾਂਸਸ ਨੇ। ਔਰ ਇੰਡੀਆ ਨੂੰ ਉਹਨਾਂ ਨੇ 8ਵਾਂ ਰੈਂਕ ਦੇ ਉੱਤੇ ਰੱਖਿਆ। ਔਰ ਉਹਨਾਂ ਨੇ ਇਹ ਜਿਹੜਾ ਮਾਸ ਕਿਲਿੰਗ 2022-2023 ਦੇ ਹਵਾਲੇ ਨਾਲ ਹੈ ਕਿ ਭਾਈ ਉੱਥੇ ਜਿਹੜਾ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਇਸ ਵੇਲੇ ਐਂਟਾਈ ਮੁਸਲਿਮ ਚੈਂਟਸ ਨੇ, ਡੈਰੋਗੇਟਰੀ ਲੈਂਗੁਏਜ ਹੈ, ਮਸਜਿਦਾਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਬੁਲਡੋਜ਼ ਕੀਤੇ ਜਾ ਰਹੇ ਹੈ ਮੁਸਲਮਾਨਾਂ ਦੀ ਪ੍ਰੋਪਰਟੀ। ਔਰ ਦੂਸਰਾ ਫਿਰ ਉਹਨਾਂ ਨੇ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਦੀ ਗੱਲ ਕੀਤੀ ਹੈ। ਉਹਨਾਂ ਨੇ ਆਸਟ੍ਰੇਲੀਆ ਨੂੰ ਕਿਹਾ, ਹਿਊਮਨ ਰਾਈਟਸ ਵਾਚ ਨੇ, ਟੂ ਯੂਜ਼ ਆਵਰ ਡਿਪਲੋਮੈਟਿਕ ਰਿਲੇਸ਼ਨਸ਼ਿਪ ਵਿਦ ਇੰਡੀਆ ਟੂ ਰੇਜ਼ ਕੰਸਰਨਸ। ਉਹਨਾਂ ਨੇ ਕਿਹਾ ਜੀ ਗੁਪਤ ਤਾਂ ਕੋਈ ਬਹੁਤਾ ਫਾਇਦਾ ਨਹੀਂ ਹੋ ਰਿਹਾ, ਤੁਸੀਂ ਇਸ ਨੂੰ ਡਿਪਲੋਮੈਟਿਕ ਤੌਰ ਤੇ ਰੱਖੋ। ਫਿਰ ਉਹਨਾਂ ਨੇ ਜਿਹੜਾ ਹੈ ਇਹ ਕਿਹਾ ਕਿ ਵੀ ਇੱਕ ਪਾਸੇ ਆਸਟ੍ਰੇਲੀਆ ਜਦੋਂ ਅਸੀਂ ਕਹਿੰਦੇ ਹਾਂ ਜੀ ਸਾਡਾ ਇੰਡੀਆ ਕਲੋਜ਼ ਫਰੈਂਡ ਹੈ, ਫਿਰ ਕਿਸੇ ਵੀ ਫਰੈਂਡਸ਼ਿਪ ਦੇ ਵਿੱਚ ਜਿਹੜੇ ਇੰਟਰਨੈਸ਼ਨਲੀ ਰੈਕਗਨਾਈਜ਼ਡ ਡੈਮੋਕ੍ਰੈਟਿਕ ਔਰ ਫ੍ਰੀ ਵੈਲਿਊਜ਼ ਨੇ ਉਹਨਾਂ ਨਾਲ ਕੰਪਰੋਮਾਈਜ਼ ਨਾ ਹੋਏ, ਇਹਨਾਂ ਮੁੱਦਿਆਂ ਨੂੰ ਚੁੱਕਿਆ ਜਾਏ। ਔਰ ਜੇ ਇੰਡੀਆ ਨੂੰ ਅਸੀਂ ਟਰੂ ਫਰੈਂਡ ਦੇ ਤੌਰ ਦੇ ਉੱਤੇ ਆਪਣਾ ਅੱਗੇ ਤੋਰਨਾ, ਫਿਰ ਜਿਹੜੀਆਂ ਨੇ ਸਿਵਲ ਸੁਸਾਇਟੀ ਔਰ ਡੈਮੋਕ੍ਰੇਸੀ, ਇਹ ਜਿਹੜੀਆਂ ਇਹਨਾਂ ਦੀਆਂ ਵੈਲਿਊਜ਼ ਨੇ, ਉਸ ਬਾਰੇ ਸਾਡੀ ਜਿਹੜੀ ਅਪਰੋਚ ਹੈ ਉਹ ਕੰਸਿਸਟੈਂਟ ਹੋਣੀ ਚਾਹੀਦੀ ਹੈ। ਅਸੀਂ ਕੰਡੈਮ ਕਰੀਏ ਜੋ ਗਲਤ ਹੋ ਰਿਹਾ। ਔਰ ਇਹ ਜਿਹੜਾ ਇਟ ਇਜ਼ ਪੈਰਾਮਾਊਂਟ that Australian government raise concerns as soon as possible, demonstrating to the members of Indian diaspora in Australia and overseas that Australia will not ignore Prime Minister Modi government's actions which could have a detrimental impact on the future of India and our region। ਕਿ ਜੋ ਇਹਨਾਂ ਦੀਆਂ ਨੀਤੀਆਂ ਨੇ ਇਕੱਲਾ ਭਾਰਤ ਲਈ ਨਹੀਂ, ਸਾਡੇ ਖਿੱਤੇ ਲਈ ਵੀ ਇਹ ਜਿਹੜਾ ਇਹ ਮਾੜਾ ਅਸਰ ਛੱਡਣਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਵੀ ਲੁੱਕ ਫਾਰਵਰਡ ਟੂ ਸੀਇੰਗ your public advocacy on behalf of minority groups across India and to hearing that further actions you will be taking to express Australia's concern to Prime Minister Modi during his visit to Australia। बहुत strong letter है और मैं समझदा भी ਉਹ ਸਾਰੇ ਸਿੱਖ ਐਕਟਿਵਿਸਟ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਫੈਕਚੁਅਲ ਪੋਜੀਸ਼ਨ ਇਹਨਾਂ ਲਾਅ ਮੇਕਰਸ ਤੱਕ ਪਹੁੰਚਾਈ। ਔਰ ਮੈਂ ਸਮਝਦਾ ਵੀ ਇਹਨਾਂ ਨੇ ਵੀ ਤਿੰਨੋਂ ਹੀ ਸੈਨੇਟਰਸ ਨੇ ਹਿਸਟਰੀ ਕ੍ਰੀਏਟ ਕੀਤੀ ਹੈ
ਕਿ ਇਹੀ ਇਨਫੈਕਟ ਚੰਗਾ ਦੋਸਤ ਵੀ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਵਾਰਨ ਕਰੇ, ਔਰ ਇਹ ਆਸਟ੍ਰੇਲੀਆ ਦੇ ਨੁਮਾਇੰਦੇ ਨੇ, ਰਿਪਰੈਜ਼ੈਂਟ ਕਰਦੇ ਨੇ ਆਸਟ੍ਰੇਲੀਅਨ ਇੰਟਰਸਟ ਨੂੰ, ਪਰ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਜੋ ਇੰਡੀਆ ਕਰ ਰਿਹਾ ਹੈ ਵਿਦਨ ਆਸਟ੍ਰੇਲੀਆ, ਮੁਸਲਮਾਨ, ਸਿੱਖ, ਕਸ਼ਮੀਰੀ, ਦਲਿਤ, ਟਰਾਈਬਲਸ, ਉਹ ਕਮਿਊਨਿਟੀਜ਼ ਵੀ ਪ੍ਰਭਾਵਿਤ ਹੋ ਰਹੀਆਂ ਨੇ। ਪਰ ਲੌਂਗ ਟਰਮ ਇਹ ਈਵਨ ਆਸਟ੍ਰੇਲੀਆ ਦੇ ਹਿੱਤ ਵਿੱਚ ਵੀ ਨਹੀਂ ਹੈ ਕਿ ਭਾਈ ਇਸ ਕਿਸਮ ਦੇ ਸਿਸਟਮ ਨੂੰ, ਜਿਹੜਾ ਕਿ ਇੱਕ ਨਾਜ਼ੀ ਲਾਈਕ ਆਈਡੀਓਲੋਜੀ ਦੇ ਉੱਤੇ ਆਟੋਕ੍ਰੇਸੀ ਵਾਂਗ ਇੱਕ ਨਾਰਸਿਸਿਸਟ ਉਹਨੂੰ ਰਨ ਕਰ ਰਿਹਾ ਹੈ, ਕਿ ਉਸ ਨੂੰ ਜਿਹੜਾ ਹੈ ਆਸਟ੍ਰੇਲੀਆ ਉਹ ਉਹਨਾਂ ਦੇ ਨਾਲ ਬਗਲਗੀਰ ਹੋਏ ਜਿਹੜੀਆਂ ਵੈਲਿਊਜ਼ ਡੈਮੋਕ੍ਰੇਸੀ ਦੇ ਮੁਕੰਮਲ ਉਲਟ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਰੇ ਬ੍ਰੇਕ ਫਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।